ਤੇ ਅਗਲੀ ਜਿਹੜੀ ਗੱਲ ਆ ਉਹ ਪੰਥਕ ਮਸਲੇ ਨਾਲ ਜੁੜੀ ਆ ਤੇ ਉਹ ਵੀ ਵਿਚਾਰ ਲਈਏ ਆਪਾਂ। ਜਥੇਦਾਰ ਗੜਗੱਜ ਜਿਹੜੇ ਨੇ ਉਹਨਾਂ ਦੀ ਜਥੇਦਾਰੀ ਜਾਣ ਦੇ ਚਰਚੇ ਨੇ ਜੀ। ਪ੍ਰਵੀਨ ਜੀ ਬਿਲਕੁਲ, ਜੇ ਕਿਤੇ ਅੱਗ ਲੱਗਦੀ ਹੈ ਤਾਂ ਹੀ ਧੂੰਆਂ ਆਉਂਦਾ। ਤੋ ਇਸ ਲਈ ਜੇ ਚਰਚਾ ਹੈਗੀ ਹੈ ਤਾਂ ਕੁਛ ਤਾਂ ਗੱਲ ਹੈਗੀ ਆ, ਔਰ ਇਹਦੇ ਪਿੱਛੇ ਕਾਰਨ ਉਹੀ ਹੈ ਤਖਤਾਂ ਦੇ ਟਕਰਾਅ ਵਾਲਾ ਪਹਿਲੂ। ਅਸਲ 'ਚ ਸ਼੍ਰੋਮਣੀ ਕਮੇਟੀ ਤੋਂ ਵੀ ਗਾਹਾਂ ਬਾਦਲ ਪਰਿਵਾਰ ਜੀ ਪਿਛਲੇ ਲੰਮੇ ਸਮੇਂ ਤੋਂ ਇੰਝ ਵਿਵਹਾਰ ਕਰ ਰਿਹਾ ਜਿਵੇਂ ਜਥੇਦਾਰ ਉਹਨਾਂ ਦੇ ਮੁਲਾਜ਼ਮ ਨੇ। ਉਹਨਾਂ ਨੂੰ ਉਹ ਜਥੇਦਾਰ ਵਾਲਾ ਰੁਤਬਾ ਸਤਿਕਾਰ ਨਹੀਂ ਦਿੱਤਾ ਜਾਂਦਾ। ਇਸ ਲਈ ਜਦੋਂ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘੁਵੀਰ ਸਿੰਘ, ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਲਾਂਭੇ ਕਰਕੇ ਬਾਬਾ ਟੇਕ ਸਿੰਘ ਧਨੌਲਾ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਨਾਮ ਆਇਆ, ਤਦ ਲੋਕਾਂ ਨੇ ਇਹ ਜਨਤਕ ਚਰਚਾ ਕੀਤੀ ਕਿ ਬਾਬਾ ਟੇਕ ਸਿੰਘ ਧਨੌਲਾ ਇਸ ਪਾਏ ਦੇ ਨਹੀਂ ਹੈਗੇ, ਉਹਨਾਂ ਨੂੰ ਨਹੀਂ ਬਣਾਉਣਾ ਚਾਹੀਦਾ, ਉਹਨਾਂ ਤਾਂ ਆਪਣੇ ਇੰਨੇ ਕਲੇਸ਼, ਆਪਣੇ ਵਿਵਾਦ ਨੇ। ਇਸ ਲਈ ਉਹ ਨਾਮ ਬਹੁਤ ਦੇਰ ਲਟਕਿਆ ਵੀ ਰਿਹਾ। ਗਿਆਨੀ ਕੁਲਦੀਪ ਸਿੰਘ ਗੜਗੱਜ ਬਾਰੇ ਵੀ ਕਿਹਾ ਕਿ ਬਿਲਕੁਲ ਉਹ ਸਿੱਖੀ ਦੇ ਵਿੱਚ ਬਹੁਤ ਪਰਪੱਕ ਨੇ, ਉਹਨਾਂ ਨੇ ਸਿੱਖਿਆ ਹਾਸਲ ਕੀਤੀ ਹੈ, ਵਿਦਵਾਨ ਨੇ, ਬੁਲਾਰੇ ਨੇ, ਚੰਗੇ ਪ੍ਰਚਾਰਕ ਨੇ। ਸੋ ਉਹ ਸਾਰੀ ਪ੍ਰਕਿਰਿਆਵਾਂ ਚੋਂ ਲੰਘ ਕੇ ਆਏ ਨੇ, ਇਸ ਲਈ ਉਹਨਾਂ ਦਾ ਇਹ ਪਹਿਲੂ ਨਹੀਂ। ਪਰ ਉਹ ਕਹਿੰਦੇ ਕਿ ਉਹ ਸਰਨਿਆਂ ਨੇ ਲਵਾਈ ਨੇ। ਇਹ ਚਰਚਾ ਵੀ ਉਸੇ ਪੰਥਕ ਧਿਰਾਂ 'ਚ ਚੱਲੀ। ਜਿਹੜੇ ਸਰਨੇ ਬਾਦਲਾਂ ਨੂੰ ਗਾਲਾਂ ਕੱਢਦੇ ਸੀਗੇ ਹੈ ਨਾ, ਉਹੀ ਸਰਨਿਆਂ ਦੇ ਨਾਲ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਜਨਤਕ ਜੀਵਨ ਵੀ ਬਤਾਉਂਦੇ ਸੀ ਤਦ ਇਹ ਵੀ ਗਾਲਾਂ ਕੱਢਦੇ ਸੀ। ਇਹਨਾਂ ਨੇ ਵੀ ਬਹੁਤ ਸਵਾਲ ਖੜੇ ਕੀਤੇ ਨੇ। ਪਰ ਜਦੋਂ ਹੁਣ ਸਰਨਾ ਇੱਧਰ ਆਏ ਤੇ ਕਹਿੰਦੇ ਇਹ ਵੀ ਨਾਲ ਆਏ, ਤੇ ਇਸ ਲਈ ਕਹਿੰਦੇ ਇਹ ਉਹਦਾ ਫਲ ਮਿਲਿਆ। ਇਹ ਤਾਂ ਲੋਕਾਂ ਨੇ ਗੱਲ ਤਾਂ ਕਰਨੀ ਹੁੰਦੀ ਹੈ, ਜਿਹਨੂੰ ਵੀ ਲਾਉਂਗੇ ਉਹਦੇ ਬਾਰੇ ਕੁਛ ਨਾ ਕੁਛ ਤਾਂ ਹੋਊਗਾ। ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਆਪਣੇ ਆਪ ਨੂੰ ਪ੍ਰਵਾਨਤ ਚੜਾਉਣ ਦੇ ਲਈ ਸਾਰੀ ਪ੍ਰਕਿਰਿਆ ਅਪਣਾਈ ਕਿ ਘਰਾਂ 'ਚ ਜਾ, ਮੁਲਾਕਾਤਾਂ ਕਰ, ਸਿੱਖ ਪਰਿਵਾਰਾਂ ਨਾਲ ਦਸਤਾਰਬੰਦੀਆਂ ਕਰ, ਦਸਤਾਰਾਂ ਭੇਟ ਕਰ, ਦਸਤਾਰ ਲੈ, ਸਰੋਪਾ ਦੇ, ਤੇ ਕਈਆਂ ਨੂੰ ਜਿੱਥੇ ਵੀ ਮਿਲਦੇ ਸੀ ਉਹਨਾਂ ਨੂੰ ਅਪੀਲ ਕਰਕੇ ਸਿੱਖ ਨਾਲ ਜੁੜੋ। ਸੋ ਇਸ ਤਰ੍ਹਾਂ ਉਹ ਚਰਚਾ 'ਚ ਵੀ ਰਹੇ ਤੇ ਕੁਝ ਕਰਦੇ ਵੀ ਨਜ਼ਰ ਆਏ। ਪਰ ਜਦੋਂ ਆ ਪਿਛਲੇ ਦਿਨੀ ਉਹਨਾਂ ਨੇ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ 'ਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਸੁਣਾਏ, ਤਦ ਇਹ ਚਰਚਾ ਤੁਰੀ ਕਿ ਜਿਹੜੇ ਇਹਨਾਂ ਨੂੰ ਮੁਲਾਜ਼ਮ ਮੰਨਦੇ ਨੇ ਜਥੇਦਾਰਾਂ ਨੂੰ, ਹੈ ਨਾ, ਉਹਨਾਂ ਵੱਲੋਂ ਇੱਕ ਹੁਕਮ ਚੜਿਆ ਹੋਊਗਾ ਕਿ ਆਹ ਕਰ ਦਿਓ ਜੀ, ਜਥੇਦਾਰ ਗੌਹਰ ਜਿਹੜੇ ਰਹੇ ਨੇ ਉਹਨਾਂ ਦਾ ਕੰਮ ਸੰਭਾਲੋ ਜੀ, ਕਰੋ ਜੀ ਮਾਫੀ ਉਹਨਾਂ ਦੀ, ਹੁਣ ਬਹੁਤ ਸਾਡਾ ਗੁਣਗਾਨ ਕੀਤਾ ਉਹਨਾਂ ਨੇ, ਹੈ ਨਾ, ਚਲੋ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਨੂੰ ਲਿਆਓ ਜੀ ਨੇੜੇ, ਫਿਰ ਜੇ ਧੂੰਮਾਂ ਨਹੀਂ ਗੱਲ ਆਉਂਦੀ ਬਣਦੀ, ਹੈ ਨਾ। ਇਹ ਸਾਰੀ ਪ੍ਰਕਿਰਿਆ ਉੱਥੋਂ ਹਾਮੀ ਤੋਂ ਬਿਨਾਂ ਨਹੀਂ ਹੋਈ। ਪਰ ਉਸ ਨੂੰ ਅਪਣਾਉਣਾ ਕਿਵੇਂ ਹੈ, ਕਿਹੜੀ ਵਿਧਾ ਰਾਹੀਂ ਕਰਨਾ ਹੈ, ਕਦੋਂ ਕਰਨਾ ਹੈ, ਇਕੱਠਾ ਕਰਨਾ, ਅੱਡੋ ਅੱਡ ਕਰਨਾ ਹੈ, ਇਹ ਤਾਂ ਹੁਣ ਤੁਹਾਡੀ ਮਹਾਰਤ ਸੀ। ਸੋ ਜਿੱਦਾਂ ਹੀ ਇਹਨਾਂ ਨੇ ਸਾਰਾ ਕੁਝ ਇਕੱਠਾ ਕੀਤਾ, ਗਿਆਨੀ ਗੁਰਮੁਖ ਸਿੰਘ ਵਾਲਾ ਮਾਮਲਾ ਵੀ, ਰਣਜੀਤ ਸਿੰਘ ਢੱਡਰੀ ਵਾਲਾ ਮਾਮਲਾ ਵੀ, ਸਰਨੇ ਭਰਾ ਵਾਲਾ ਮਾਮਲਾ ਵੀ, ਹੈ ਨਾ, ਜਥੇਦਾਰ ਗੌਹਰ ਵਾਲਾ ਮਾਮਲਾ, ਉਹ ਸਾਰੇ ਮਾਮਲੇ ਪੰਥ ਚਰਚਾ ਹੋ ਗਈ ਕਿ ਕੋਈ ਵੀ ਸਿੱਧਾ ਕੰਮ ਨਹੀਂ, ਇਹ ਤਾਂ ਵਿਵਾਦਤ ਕੰਮ ਕਰ ਲਏ ਜੀ, ਤਾਂ ਆਹ ਕਰ ਲਏ ਜੀ, ਇਹ ਤਾਂ ਦੂਸਰੇ। ਅੱਛਾ, ਹੁਣ ਜੇ ਪਟਨਾ ਸਾਹਿਬ ਤੋਂ ਆਇਆ ਫੈਸਲਾ ਤਾਂ ਉਹ ਸਾਰਿਆਂ ਦੀ ਨਜ਼ਰੀ ਇਹੀ ਹੈ ਕਿ ਉਹ ਜਥੇਦਾਰ ਗੌਹਰ ਕਰਕੇ ਆਇਆ ਕਿ ਉੱਥੋਂ ਹੋਇਆ ਫੈਸਲਾ ਇੱਥੇ ਪਲਟਿਆ ਗਿਆ, ਬਿਨਾਂ ਸਹਿਮਤੀ ਤੋਂ ਪਲਟਿਆ ਗਿਆ, ਬਿਨਾਂ ਉਹਨਾਂ ਰਾਏ ਮਸ਼ਵਰੇ ਤੋਂ ਪਲਟਿਆ ਗਿਆ। ਇਸ ਲਈ ਉਹਨਾਂ ਨੇ ਜੀ ਜਥੇਦਾਰ ਦੋਨਾਂ ਨੂੰ ਤਨਖਾਹੀਆ ਕਰਾਰ ਦਿੱਤਾ, ਸੁਖਬੀਰ ਬਾਦਲ ਨੂੰ ਤਲਬ ਕਰ ਲਿਆ। ਪਰ ਉਹ ਕਹਿੰਦੇ ਕਿ ਨਹੀਂ, ਇਹਦੇ ਪਿੱਛੇ ਬਾਬਾ ਧੂਮਾ ਵੀ ਹੈ ਜਿਹੜਾ ਅੱਜ ਕੱਲ੍ਹ ਬੀਜੇਪੀ ਨਾਲ ਆ। ਸੋ ਇਸ ਲਈ ਜੇ ਭਾਈ ਰਣਜੀਤ ਸਿੰਘ ਢੱਡਰੀਆਂ ਨੂੰ ਲਿਆ ਰਹੇ ਨੇ ਤਾਂ ਧੂਮਾ ਫਿਰ ਉੱਧਰੋਂ ਕਾਰਵਾਈ ਕਰਾ ਰਿਹਾ, ਇਸ ਲਈ ਹੋਇਆ। ਪਰ ਇਹਦੇ ਵਿੱਚ ਸੰਗਤ 'ਚ, ਕੌਮ 'ਚ, ਸਿੱਖ ਜਗਤ 'ਚ ਸੁਨੇਹਾ ਕੀ ਗਿਆ ਜੀ? ਤੁਸੀਂ ਜਥੇਦਾਰ, ਪ੍ਰਧਾਨ, ਲੀਡਰ, ਅਕਾਲੀ ਆਗੂ, ਇਹ ਤਾਂ ਟਕਰਾ ਹੀ ਰਹੇ ਸੀ, ਤੁਸੀਂ ਤਖਤਾਂ ਦਾ ਟਕਰਾ ਕਰਾਤਾ। ਇੱਥੇ ਵੀ ਨਹੀਂ ਰੁਕੀ ਗੱਲ ਜੀ। ਇਹ ਤੋਂ ਗਾਂਹ ਵਧੀ ਜਦੋਂ ਪੰਜ ਪਿਆਰਿਆਂ ਨੂੰ ਤੁਸੀਂ ਮੈਦਾਨ 'ਚ ਤਾਰਤਾ ਕਿ ਹੁਣ ਪੰਜ ਪਿਆਰੇ ਹੁਕਮ ਦੇ ਰਹੇ ਨੇ ਜੀ ਕਿ ਸਾਨੂੰ ਪਟਨਾ ਸਾਹਿਬ ਵਾਲਾ ਫੈਸਲਾ ਮਨਜ਼ੂਰ ਨਹੀਂ ਜੀ, ਇਹ ਠੀਕ ਨਹੀਂ ਗਾ ਜੀ। ਉਹ ਸਥਿਤੀ ਜਦੋਂ ਟਕਰਾਅ ਵਧਿਆ ਤਾਂ ਕਹਿੰਦੇ SGPC ਤੋਂ ਲੈ ਕੇ ਬਾਦਲਾਂ ਦੇ ਘਰਾਂ ਤੱਕ ਇਹ ਚਰਚਾ ਤਰੀ ਜੀ ਕਿ ਵੀ ਫਿਰ ਲੱਭੋ ਜਥੇਦਾਰ ਹੋਰ। ਧਾਮੀ ਸਾਹਿਬ ਤਾਂ ਪਹਿਲਾਂ ਹੀ ਲੱਭ ਰਹੇ ਨੇ, ਧਾਮੀ ਸਾਹਿਬ ਦੀ ਤਾਂ ਪਹਿਲਾਂ ਹੀ ਨਹੀਂ ਹਲੇ ਦਾਲ ਗਲੀ, ਉਹ ਤਾਂ ਹਲੇ ਮੁਲਾਕਾਤ ਤੱਕ ਵੀ ਨਹੀਂ ਕਰਕੇ ਆਏ। ਇਸ ਲਈ ਉਹ ਤਾਂ ਵਿਧੀ ਵਿਧਾਨ ਵੀ ਬਣਾਉਣ ਨੂੰ ਫਿਰਦੇ ਨੇ। ਸੋ ਇਹ ਚਰਚਾ ਤੁਰੀ ਆ ਤਾਂ ਇਹਦਾ ਮਤਲਬ ਇਹਦੇ ਤੇ ਕਾਰਵਾਈ ਵੀ ਹੋ ਸਕਦੀ ਹੈ। ਬਾਬਾ ਧਨੌਲਾ ਦਾ ਤਾਂ ਜਾਣਾ ਤੈਅ ਹੈ ਜੀ। ਤੇ ਇਹਨਾਂ ਨੂੰ ਕੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਤੋਂ ਮੁਕਤ ਕੀਤਾ ਜਾਊਗਾ ਜਾਂ ਦੋਵੇਂ ਤਖਤਾਂ ਤੋਂ ਪੱਕਾ ਮੁਕਤ ਕਰਤਾ ਜਾਊਗਾ, ਇਹ ਆਉਣ ਵਾਲਾ ਸਮਾਂ ਤੈਅ ਕਰੂਗਾ। ਔਰ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਅੱਜ ਗੱਲ ਕੀਤੀ ਘੰਟੇ ਨੂੰ ਸਵੇਰ ਨੂੰ ਹੋ ਜਾਣੀ ਇਸ ਪ੍ਰਕਿਰਿਆ ਨੂੰ, ਕਿਉਂਕਿ ਅਜੇ ਤੱਕ ਕੋਈ ਬਣ ਲਈ ਵੀ ਤਿਆਰ ਨਹੀਂ ਪੂਰੇ ਰੂਪ 'ਚ ਜਿਹਨਾਂ ਤੱਕ ਪਹੁੰਚ ਕੀਤੀ ਆ। ਸੋ ਇਸ ਲਈ ਪ੍ਰਕਿਰਿਆ ਨੂੰ ਸਮਾਂ ਵੀ ਕੁਝ ਲੱਗ ਸਕਦਾ, ਪਰ ਇਹਦੀ ਚਰਚਾ ਤੁਰੀ ਹੈ। ਉਸ ਚਰਚਾ ਨੂੰ ਮੱਠੀ ਕਰ ਸਕਦੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ, ਜਾਂ ਉਸ ਚਰਚਾ ਨੂੰ ਦੂਜੀਆਂ ਧਿਰਾਂ ਜਿਹੜੀਆਂ ਹਟਾਉਣਾ ਚਾਹੁੰਦੀਆਂ ਨੇ ਉਹ ਵੱਧ ਤੱਕ ਦੇਖ ਸਕਦੀਆਂ ਨੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪਾਸੇ ਨੂੰ ਵੀ ਮੋੜਾ ਖਾ ਸਕਦੀ ਹੈ। ਅੱਜ ਦੀ ਤਰੀਕ 'ਚ ਚਰਚਾ ਇਹ ਹੈ ਕਿ ਜਥੇਦਾਰ ਗੜਗੱਜ ਸਾਹਿਬ ਦੀ ਜਥੇਦਾਰੀ ਨੂੰ ਖਤਰਾ ਖੜਾ ਹੋ ਗਿਆ। ਹਾਂਜੀ, ਦੇਖੋ
ਇੱਕ ਫੈਸਲਾ ਹੋ ਜੇ, ਚਲੋ 2 ਹੋ ਜਾਣ, 3 ਹੋ ਜਾਣ, ਜਦੋਂ ਕੋਈ ਵੀ ਫੈਸਲਾ ਤੁਹਾਡਾ ਪ੍ਰਵਾਨ ਨਹੀਂ ਚੜ੍ਹ ਰਿਹਾ, ਫਿਰ ਤਾਂ ਤੁਹਾਡੇ ਬਾਰੇ ਤੇ ਤੁਹਾਨੂੰ ਆਪਣੇ ਬਾਰੇ ਸੋਚਣਾ ਤਾਂ ਪੈਂਦਾ ਹੀ ਹੈ ਨਾ, ਵਿਚਾਰ ਤਾਂ ਕਰਨੀ ਪੈਂਦੀ ਹੈ।